ਲਓ ਜੀ ਮੋਟਾ ਵੀ ਮਟਰ ਛੀਲ ਲਿਆ ਨਹੀਂ ਆ ਵੇਖ ਲਓ ਨਾਲ ਮੈਨੂੰ ਮਟਰ ਛਿੱਲਣ ਤੇ ਲਾਉਣ ਲੱਗੀ ਯਾਰ। ਹਾਂਜੀ ਲਾਓ, ਚਲੋ ਚਲੋ, ਖਾਣ ਦਾ ਚਸਕਾ ਹੈਗਾ ਨਾ ਤੇ ਕੰਮ ਦਾ ਚਸਕਾ ਵੀ ਰੱਖੋ। ਕਿਲੋ ਮਟਰ ਗਾਇਜ਼ ਨਾ ਕੋਈ ਦਿਲ ਦੀ ਗੱਲ ਕਰਨੀ ਤਾਂ ਕਰ ਲੈ ਹੈ। आज कोई भी नहीं है। ਕੋਈ ਵੀ ਨਹੀਂ ਹੈ। ਹਾਏ ਹਾਏ, ਤੇਰੇ ਦੁੱਖ ਬੜੇ ਹੀ ਦੁਖੀ ਨੇ। ਕੱਲਾ ਹੀ ਅੱਛੇ ਨੰਬਰ ਵੀ ਤਾਂ ਲਾਣੇ ਆ ਨਾ ਕਿ। ਲੋ ਜੀ ਮਟਰ ਮੈਂ ਕੱਢ ਲਵਾਂ ਹੁਣ ਨਾਲ। ਹਾਂਜੀ ਕੱਢੋ ਕੱਢੋ, ਚਲੋ ਬਿਸਮਿਲ੍ਲਾ ਕਰੋ। ਇਹ ਕਹਿੰਦੀ ਹੈ ਕਿ ਜੀ ਰਾਣਾ ਇੰਜ ਤੋਂ ਰਾਣਾ ਇੰਜ ਬਸ ਕਰ ਦੋ ਰਾਣਾ ਸਾਹਿਬ। ਇਹ ਸਾਰੇ ਕੰਮ ਨਾਲ ਕਰਾ ਲੈਂਦੀ ਹੈ ਹਾਂ ਤੇ ਘਰ ਇੱਕ ਦੇ ਦਿਨ ਵਿੱਚ। ਹੁੰਦਾ ਹੈ ਨਾ ਕੰਮ ਕਰਾਉਣ ਦਾ, ਬੜਾ ਕੋਈ ਤੁਸੀਂ ਤੁਰਮ ਖਾਨ ਬਣੇ ਹੋ, ਹਾਂ। ਭਾਰ ਸਰ ਕਰਨ ਲੱਗੇ ਹੋ। ਸਿਰਫ ਇੱਕ ਮਾੜਾ ਜਿਹਾ ਮਟਰ ਐਵੇਂ ਛਿਲਕੇ ਮੈਂ ਵਿੱਚ ਹੀ ਸੁੱਟੀ ਜਾ ਰਿਹਾ। ਅਜੀਬ ਹੀ ਹੋ, ਅੱਲਾ ਦੀ ਕਸਮ ਤੁਸੀਂ ਬਹੁਤ ਹੀ ਅਜੀਬ। ਹੋਰ ਫਿਰ ਰਾਣਾ ਸਾਹਿਬ कैसा लग रहा है मटर ਕੱਟਦੇ ਹੋਏ? ਕੀ ਫੀਲਿੰਗਸ ਹੋ ਰਹੀਆਂ ਕੋਈ ਨੇ? ਫੀਲਿੰਗ ਨਹੀਂ, ਕੋਈ ਐਡਾ ਕੰਮ ਨਹੀਂ ਜਿੰਦਾ ਤੂੰ ਐਡਾ ਰੋਲਾ ਪਾਇਆ ਹੁੰਦਾ ਘਰ ਦੇ ਵਿੱਚ। ਤੇਰੇ ਮੈਂ ਸਦਕੇ ਨਾ ਜਾਵਾਂ, ਬਾਹਰ ਜਾ ਅੱਜ ਕੇ- ਹਾਂਡੀ ਵੀ ਬਣਾਏਗਾ। ਚੱਲ ਹਾਂਜੀ, ਹਾਂ, ਤੂੰ ਸ਼ਾਬਾਸ਼, ਬਾਹਰ ਜਾ ਕੇ ਪੈਸੇ ਕਮਾ ਕੇ ਲੈ ਆਇਆ ਕਰ। ਨੇਕ ਪਰਵੀਨ ਬਣ ਕੇ। ਤੇ ਜੌਬ ਕਰ ਅੱਛੀ ਜੀ, ਪੈਸੇ ਕਮਾ ਕੇ ਲਿਆ। ਮੈਂ ਹਾਂਡੀ ਰੋਟੀ ਤੇਰੇ ਆਂਦਿਆਂ ਨੂੰ ਤਿਆਰ ਕਰਕੇ ਰੱਖੀ ਹੋਏ ਕਰੇ। ਇਹ ਜਿਹੜੇ ਮੈਂ ਦੋ ਮੁਸ਼ਟੰਡੇ ਜੰਮੇ ਨੇ ਜਿੰਨਾ ਇਹ ਰੌਲਾ ਕਰਨਗੇ। ਪਿਆ ਹੁੰਦਾ ਨਾ ਘਰ ਦੇ ਵਿੱਚ ਇਹ ਕੰਮ ਦਾ, ਉਹ ਨਹੀਂ ਹੋਏਗਾ। ਹਾਂ ਅੱਲਾ ਦੀ ਸ਼ਾਨ ਹੈ। ਹਾਂ ਕਰੋ ਜ਼ਰਾ, ਅੱਜ ਪਤਾ ਚੱਲੇ ਰੋਲਾ ਹੁੰਦਾ ਕੀ ਹੈ। ਰੌਲਾ ਹੁੰਦਾ ਸੀ। ਹਾਂ ਪਤਾ ਚੱਲਦਾ ਹੈ। ਕਰੋ ਕਰੋ ਕਰਦਾ ਸ਼ਾਬਾਸ਼। ਨਹੀਂਗਾ, ਭਾਂਡੇ ਨਹੀਂ ਧੋਂਦਾ। ਆਪਣੇ ਚਾਹ ਦੇ ਤੁਹਾਡੇ ਵੀ ਧੋ ਕੇ ਆਉਣਾ, ਰਾਤ ਦੀ ਸ਼ਿਫਟ ਮੇਰੀ ਹੁੰਦੀ। ਸਾਰੇ ਬਰਤਨ ਜਿਹੜੇ ਬੱਚੇ ਬਣਾਉਂਦੇ ਸਾਡੇ ਰਾਤ ਨੂੰ। ਕੋਈ ਨਹੀਂ, ਆਪਣੇ ਬੱਚਿਆਂ ਦੇ। ਆਪਣੇ ਅੱਛਾ, ਮੈਂ ਜੋ ਕੰਮ ਕਰਾਂ ਤੇ ਉਹ ਆਪਣਾ, ਤੂੰ ਕਰੇ ਤੇ ਉਹ ਇਨਸਾਨ। ਕਿ ਆਪਣਾ ਕੰਮ ਖੁਦ ਕਰੋ। ਔਰਤ ਜਦੋਂ ਕੰਮ ਕਰਦੀ ਹੈ ਨਾ, ਉਹ ਜਿਤਲਾਉਂਦੀ ਰਹਿੰਦੀ, ਬਾਰ-ਬਾਰ ਜਿਤਲਾਉਂਦੀ। ਔਰਤ ਨੂੰ ਦੀ ਉਜਰਤ ਵੀ ਦਵੋ। ਤੇ ਉਜਰਤ ਤੂੰ ਲੈਂਦੀ ਨਹੀਂ। ਮੇਰਾ ਖੂਨ ਤੇ ਪੀ ਗਈ ਹੈ, ਅੱਲਾ ਮਾਫ ਕਰੇ, ਮੈਂ ਪੀਤਾ, ਬਿਮਾਰੀਆਂ ਨੇ ਪੀਤਾ ਹੈ। ਬਿਮਾਰੀਆਂ ਨੇ ਪੀਤਾ ਹੈ। ਬਿਮਾਰੀਆਂ ਇਹ ਸਾਰੀਆਂ ਟੈਨਸ਼ਨਾਂ ਕਿੰਦੀ ਵਜ੍ਹਾ ਤੋਂ ਨੇ? ਮੇਰੀ ਵਜ੍ਹਾ ਤੋਂ ਨੇ। ਹਾਂ ਤੇ ਇਹ ਸਾਰਾ ਕੁਝ ਕਿੰਦੇ ਲਈ ਮੈਂ ਕਰਨਾ? ਅੱਲਾ ਦੀ ਸ਼ਾਨ ਹੈ। ਮੈਂ ਤੇ ਕੱਲਾ ਹੋਵਾਂ ਤੇ ਮੈਂ ਤੇ 1 ਮਹੀਨਾ ਕਮਾਵਾਂ ਤੇ 2-3 ਮਹੀਨੇ ਸਕੂਨ ਨਾਲ ਬਹਿ ਕੇ ਖਾਵਾਂ। 2-3 ਮਹੀਨੇ ਨਹੀਂ, ਕੋਈ 6 ਮਹੀਨੇ ਜਿੰਨੀ ਤੁਹਾਡੀ ਖੁਰਾਕ ਹੈ ਨਾ, 6 ਮਹੀਨੇ ਬੜੇ ਆਰਾਮ ਨਾਲ ਗੁਜ਼ਰਨਗੇ। ਆਹ ਤੇ ਫਿਰ ਮੈਂ ਸਾਰੀ 2 ਮਹੀਨੇ ਨੌਕਰੀ ਕਰਾਂ ਹਾਂ ਬਸ। ਤੁਸੀਂ ਉਹ ਰਿਚੋ ਜਿਹੜਾ ਖਾ ਕੇ ਨਾ ਪੂਰੀ ਸਰਦੀਆਂ ਸੌਂਦਾ ਵੇ, ਹਾਂ ਹੈ ਨਾ। ਐਸੇ ਤਰ੍ਹਾਂ ਹੀ ਬਸ ਚੱਲੇ ਤੇ ਸਵੇਰ ਉੱਠਾ ਹੀ ਨਾ, ਬਲਕਿ ਉੱਠਾ ਹੀ ਨਾ। ਮੇਰੀ ਕਿਹੜੀ ਖੁਰਾਕ ਹੀ ਹਾਂ ਉਹੀ ਤੇ ਕਹਿ ਰਹੀ ਹਾਂ। ਬੜਾ ਔਰਤਾਂ ਕੋਲੋਂ ਕੰਮ ਕਰਾਣਾ ਭਾਈ। ਘਰ ਪੂਰਾ ਸ਼ੀਸ਼ ਕਾੜਾ ਪਿਆ ਹੁੰਦਾ। ਉਹ ਜੇ ਸਫਾਈ ਕਰਦੇ ਅੱਗੇ ਝਾੜੂ ਦੇ ਉੱਥੋਂ ਲੰਘ ਜੇ ਬੰਦਾ, ਟਾਕੀ ਲਾਉਂਦੇ ਤੇ ਉਹ ਤੱਦ ਸਿਆਪਾ ਹਾਂ ਹੈ। ਇਸ ਤਰ੍ਹਾਂ ਹੀ। ਤੇ ਜੇ ਮਸ਼ੀਨ ਲਾ ਲਵੇ ਤੇ ਬੈੱਡ ਸ਼ੀਟ ਸੁੱਤੇ ਪਏ ਬੰਦੇ ਦੇ ਥੱਲੋਂ ਖਿੱਚ ਲੈਂਦੀ। ਤੇ ਫਿਰ ਕੀ ਕਰਾਂ, ਥੱਕ ਜਾਨੀ ਆ ਕਹਿ ਕਹਿ ਕੇ ਉੱਠੋ ਉੱਠੋ ਉੱਠੋ। ਉਠੋ ਨਹੀਂ ਹੁਣ ਮੈਂ ਪਹਿਲੇ ਹੀ ਲਾ ਲੈਣੀ ਆ। ਪਹਿਲੇ ਲਾ ਲੈ। ਇਸ ਰਾਤ ਤਰ੍ਹਾਂ ਨੂੰ ਹੀ। ਬੰਦਾ ਲਾ ਕੇ ਰੱਖ ਲੈਂਦਾ ਬੈੱਡ ਸ਼ੀਟ। ਇਸ ਤਰ੍ਹਾਂ ਹੀ ਹੈ, ਇਸ ਤਰ੍ਹਾਂ ਹੀ ਹੈ। ਚਲੋ ਗੱਲ ਲੰਬੀ ਹੋ ਰਹੀ ਹੈ, ਨਹੀਂ ਹਾਂਡੀ ਵੀ ਪਕਾਣੀ ਹੈ ਤੁਸੀਂ। ਓਕੇ ਇੱਜ਼ਤ ਕਰ। ਨਾਲ ਨਾ ਬੰਦ ਕਰਤੇ ਕਿ ਛਿੱਲ। ਏਡਾ ਮੈਂ ਸਾਰੇ ਨਹੀਂ ਛਿੱਲਣ ਲੱਗਾ, ਬਸ ਮੇਰੇ ਸਿਰ बड़े कोई 5 किलो मटर, आधा किलो मटर ने ਉਹਦੇ ਜੀ ਬਸ ਹੋ ਗਈ। ਅਭੀ ਗਾਜਰੇ ਵੀ ਹੈ, ਮੁੰਗਰੇ ਵੀ ਹੈ। ਇਹ 10 ਮਿੰਟ ਦਾ ਕੰਮ ਹੈਗਾ ਬੰਦਾ। ਕਿਹੜਾ ਲੋ ਗਾਜਰਾਂ ਦਾ ਬਹੁਤ ਵਧੀਆ, ਅੱਛੀ। ਉਹ ਏਡਾ ਆਸਾਨ ਹੈਗਾ। ਉਹਨਾਂ ਨੂੰ ਲੱਗਦਾ ਹੈ ਨਾ ਇੱਥੇ 100 ਕਿੰਨੇ ਦੀ ਕਿਲੋ? ਇੱਥੇ 200 ਰੁਪਏ ਕਿਲੋ। ਅੱਲਾ ਮਾਫ ਕਰੇ, ਉੱਥੇ ਉਸ ਦਿਨ ਪਤਾ ਨਹੀਂ ਕੋਈ 40-50 ਰੁਪਏ ਦੀਆਂ ਕਿਲੋ ਦਿੰਦਾ ਪਿਆ ਸੀ ਉਹ ਇਤਵਾਰ ਬਾਜ਼ਾਰ। ਲੇਕਿਨ ਉਹ ਛੋਟੀਆਂ ਸੀ। ਵੱਡੀ ਗਾਜਰ 100 ਰੁਪਏ। ਵੱਡੀ ਗਾਜਰ ਵੈਸੇ ਵੀ ਸ਼ਾਇਦ ਕਿਲੋ ਹੁੰਦੇ ਨੇ ਦੇ ਅੰਦਰ, ਤੇ ਮਜ਼ੇਦਾਰ ਨਹੀਂ ਹੁੰਦੀ, ਮਿੱਠੀ ਨਹੀਂ ਹੁੰਦੀ। ਤੇ ਜਿਹੜੀ ਛੋਟੀ ਹੁੰਦੀ ਹੈ ਨਾ, ਮਿੱਠੀ ਹੁੰਦੀ ਉਹ ਹੈ। ਤੇ 80 ਰੁਪਏ ਦਿੰਦਾ ਪਿਆ ਸੀ। ਕੱਲ ਇਨਸ਼ਾਅੱਲਾ ਇਤਵਾਰ ਕੱਲ ਲੈ ਕੇ ਆਵਾਂਗੇ। ਅੱਲਾ ਖੈਰ ਤੇ ਕਰੇ। ਖੋਇਆ ਨਾਲ ਜਿਹੜਾ ਏਡਾ ਮਹਿੰਗਾ ਪੈਣਾ, ਉਹ ਕਿੰਨੇ ਲੈਣਾ? ਖੋਇਆ ਥੋੜਾ ਲਿਆਵਾਂਗੇ, ਐਤੀ ਖੋਇਆ ਬਹੁਤ ਜ਼ਿਆਦਾ ਸੀ। ਜ਼ਿਆਦਾ ਨਹੀਂ ਜੀ ਜ਼ਿਆਦਾ ਸੀ, ਨਹੀਂ ਹੁੰਦਾ। ਮੈਨੂੰ ਬਹੁਤ ਜ਼ਿਆਦਾ ਸੀ। ਐਤਕੀ 250 ਦਾ ਖੋਇਆ ਆਏਗਾ ਬਸ। 250 ਦਾ। ਹਾਂਜੀ ਪਿਛਲੀ ਦਫਾ 450 ਦਾ ਆਇਆ ਸੀ। 400 ਦਾ। ਹਾਂ ਤੇ ਐਤਕੀ 250 ਦਾ ਬਸ ਬਹੁਤ ਹੈ। ਇਨਫ 2 ਕਿਲੋ ਗਾਜਰਾਂ ਨਹੀਂ ਬਹੁਤ ਹੈ। ਨਹੀਂ 2 ਕਿਲੋ ਦਾ ਨਹੀਂ, ਫਿਰ 5 ਕਿਲੋ ਦਾ ਬਣਾਓ। ਨਹੀਂ ਸ਼ਰਾਬ ਤਾਂ ਪੁੱਛ ਜਾਂਦਾ ਤਾਂ ਜ਼ਾਇਕਾ ਤੁਸੀਂ ਖਰਾਬ ਖਾ ਹੋ ਗਏ, ਜਾਂਦਾ ਮੈਨੂੰ ਤਾਂ ਹੈ। ਖਾਣਾ ਨਸੀਬ ਹੀ ਨਹੀਂ ਹੋਇਆ। ਬਸ 3 ਕਿਲੋ, ਇਸ ਤੋਂ ਜ਼ਿਆਦਾ ਨਹੀਂ ਵਧਣਾ ਬਸ। ਆਪੀ ਖਾ ਖੂ ਗਏ ਹੋ ਤੁਸੀਂ ਸਾਰੇ। ਤੇ ਤੁਸੀਂ ਨਾ ਖਾਓ, ਸਾਡਾ ਕੀ ਨਾ ਕਸੂਰ ਖਾਓ। ਹੈ? ਮੈਂ ਤੇ ਰਾਤੀ ਵੇਖਿਆ, ਮੈਂ ਕਿਹਾ ਗਿਆ ਕਿੱਥੇ? ਯਮੀ ਯਮੀ ਸੀ, ਸਭ ਖਾ ਗਏ। ਇਹ 3 ਗਾਜਰਾਂ ਕਿੰਨੇ ਦੀਆਂ ਨੇ? 50 ਰੁਪਏ ਦੀਆਂ। ਅੱਲਾ ਮਾਫ ਕਰੇ, 350 ਦੀ ਅਸੀਂ ਅੱਜ ਸਬਜ਼ੀ ਖਾਣ ਲੱਗੇ ਜੀ। ਆਲੂ ਮਟਰ ਤੇ ਗਾਜਰਾਂ
3 ਗਾਜਰਾਂ ਓਏ ਹੋਏ 50 ਰੁਪਏ ਦੀਆਂ। ਹਾਂਜੀ ਤੋਬਾ। ਕਿੰਨਾ ਲੁੱਟ ਰਹੇ ਨੇ ਬਈ ਇਹ ਜੋ ਹਟਾਉਣ ਵਾਲੇ ਆ ਅਖੀਰ ਹੀ ਹੋ ਗਈ ਹੈ। ਭਾਈ ਸਮਗਲਰ ਰਹਿ ਸਕਦੇ ਇੱਥੇ। सही गल है, लेकिन ਅਸੀਂ रहना फिर इधर टीचर बच्चों के तरले कर देते हैं पढ़ लो, घर वालों को फोन करके कह देते हैं कि आपके बच्चे उठ गए हैं उनको पढ़ा लें। ये ला कितने यार ज्यादा पेज है? एक, ये 4 है, ये देखें सारी टीचर। 2, अच्छा अक्सर ट्यूशन 3, टीचरें इतनी मेहनत 4 करती हैं बालों के ऊपर। ये 4 पेजेस हैं, ये हैं? देखें 1, 2, वो चल बस, 4, तो जिसने बनाए हैं उसकी भी तो मेहनत हुई है ना टीचर की। 5, पाँच। 6, ये 7, 8, तुम बताओ सही कह रहा हूँ कि गलत? 9, 10, लोन अपनी पई है। 11, 12, किरण जी टाइम वेस्ट करनी है, याद कर ले काका। 13, 14, 15, 16, 17, 18, 19, छोड़ो छोड़ो ये क्या इसकी राइटिंग? मुहावरा है, खोते ते किताबा लगी ना। प्लीज नहीं, ये तो पूरा पेज यार, है इसकी ऐसे। कीड़े, ये तो कोई कीड़े लग रहे थे मुझे। मैं आपको अपनी- कॉकरोच मिस मेरी अब तो अच्छी हो गई है, मेरी सब तो अच्छी हो गई ਹੁਣ ਤਾਂ ਤਖਤੀਆਂ ਹੀ ਨਹੀਂ ਲਿਖਦੇ, ਬਚਪਨ ਚ ਅਸੀਂ ਤੇ ਤਖਤੀਆਂ टीचर लिखते अब तो थे अच्छी यार। हो गई है ना। नहीं आजकल तो बच्चों ਨੂੰ आजकल के बच्चों को तो पता ही नहीं है तख्तियों का ना। हम तो निक्के होते तख्तियां लिखते होते थे। लो जी आलू मटर गाजरों की रेसिपी। परदेसियों माजरत ਇਹ ਕਿੰਨੇ ਚਮਚੇ ਹੈ ਜੀ? 3 ਚਮਚੇ। ਕੁਆਂਟੀਟੀ ਇਹਦੀ ਕਿਵੇਂ ਪਤਾ ਲੱਗੇਗੀ ਯਾਰ? ਔਰਤਾਂ ਨੂੰ ਪਤਾ ਲੱਗ ਜਾਂਦੀ ਹੈ ਸ਼ਦਾਨ, ਅੱਖਾਂ ਬੜੀਆਂ ਨਾਲ ਹੀ ਨਾਪ ਸਮਝਦਾਰ ਲੈਂਦੀਆਂ ਨੇ। ਅੱਖਾਂ ਨਾਲ ਹੀ ਨਾਪ ਲੈਂਦੀਆਂ ਨੇ, ਬੜੀਆਂ ਸਮਝਦਾਰ ਨੇ। ਇਹ ਜੀ ਆਲੂ ਮਟਰ ਤੇ ਗਾਜਰਾਂ। हाँ जी, मैंने नहीं पता, सब दे घर दा अपना अपना स्टाइल है। भाई मेरा है कोई स्टाइल है क्योंकि मेरी अम्मी दा है। हमने लिया जी आधा किलो आलू, आधा किलो मटर और पाया गाजर। ये प्याज कर ले इसमें सुरख, तकरीबन छोटे 2 प्याज और बड़ा 1 है ना? नहीं 2 छोटे बस, इससे ज्यादा नहीं है पाए। ਜਿਹੜੇ ਵੱਡੇ ਵੀ ਹੁੰਦੇ ਲੱਭਦੇ ਨੇ ਪਿਆਜ਼। यार वो फिर एक ही बहुत है। ਹਾਂ ਅੱਜ ਕੱਲ ਤੇ ਵੱਡੇ ਵੱਡੇ ਪਤਾ ਨਹੀਂ ਕਿੱਥੋਂ ਇੰਪੋਰਟ ਹੁੰਦੇ ਪਏ ਨੇ, ਚਾਈਨਾ ਤੋਂ ਜਾਂ ਕਿੱਥੋਂ, ਚਿੱਟੇ ਰੰਗ ਦੇ ਪਿਆਜ਼। हाँ जी, सब ਦਾ अपने अपने घर ਦਾ ਸਟਾਈਲ ਹੈ। ਬਈ ਸਾਡੇ ਘਰ ਜਿਹੜੀ ਸਬਜ਼ੀ ਹੈ ਨਾ ਖੜੀ ਖੜੀ ਨਹੀਂ ਪਸੰਦ ਕੀਤੀ ਜਾਂਦੀ, ਕੁਝ ਸ਼ਹਿਜ਼ਾਦ ਸਾਹਿਬ ਦੀ ਵਜ੍ਹਾ ਤੋਂ ਵੀ ਕਿ ਉਹਨਾਂ ਦੀ ਮਿਹਦੇ ਦੀ ਪ੍ਰੋਬਲਮ ਹੈ। ਥੋੜੀ ਸੌਫਟ ਸਬਜ਼ੀ ਅਸੀਂ मैं ਬਣਾਉਂਦੇ भाई ਹਾਂ। ना चावल खड़े खाता हूँ ना मैं बैठिया हुई चीज़ा खाना, खलोतियां हुई नहीं। ਇਹ ਦੇਖੋ ਜ਼ਰਾ ਜਿਹਾ ਬਸ हल्का जा ही पिंक करना है, ज्यादा नहीं। ये अदरक लहसुन की पेस्ट वही चल रही है। हाँ जी, ये देखिए खत्म हो गई है। पिछले महीने दी ਅਸੀਂ पहली 2 ਨੂੰ ਬਣਾਈ ਸੀ मेरे ख्याल च, पता हाँ नहीं जी, वीडियो। वीडियो ये देख लें कलर उसका उसी तरह ही है। खत्म हो गई लेकिन माशाल्लाह उससे और हम कलर- ले आए इतवार बाजार से, अब फिर इसकी पेस्ट बना के हम रख देंगे। आधा किलो थोम और पाया अदरक। पाया अदरक। अल्लाह दा शुक्र है, बहुत सोहनी गुजर जाती है करम अल्लाह दा। अल्हम्दुलिल्लाह ते खत्म ते बिस्मिल्लाह तो स्टार्ट। लो जी टमाटर पै गया। ਤੇ ਠੰਡ ਵੀ ਅੱਜ ਕੱਲ ਥੋੜੀ ਜਿਹੀ ਰਾਤ ਨੂੰ ਹੁੰਦੀ, ਰਾਤ ਨੂੰ ਬਹੁਤ ਜ਼ਿਆਦਾ ਹੋ ਜਾਂਦੀ ਗਰਮੀ, ਦਿਨ ਦੇ ਟਾਈਮ ਤੇ ਬਹੁਤ गर्मी यार। मैं आगे जैकेट पा के चला गया हूँ, एने मैंने दसे ही नहीं क्योंकि मैं तो आपको पता ही है ना। मैं क्या बाबा बड़ा हीरो बनता पे तो हीरोपति निकल जाएगी। हीरो तेनू नाल मैं कद नहीं जाना वा हर जगह ते, तू मेरी याद करांदी रहे। मैं नैनी हाँ तेरी। नैनी हाँ नैनी। तेनू और मैं नाल कद नहीं जाना कि तू मैनू चीज़ां याद करांदी रहे, मैनू ते हर शै ही भुल जांदी। ते मेरे तो झिड़का भी मैं ही खानी हाँ। लो जी तैਨੂੰ नहीं पता मैं बीमार हाँ। मैं तुहानू लोगों नू नहीं लगदी सर्दी, मैनू लगदी है, मैं बीमार हाँ। ते ਇਹ ਕੌਣ ਕਹਿੰਦਾ दोपहर ਹੈ? दे टाइम ते नहीं ना लगदी। हाँ बैठो बैठो लियाओ डाला। है जी हुन नमक, मसाला भुन रहा है जी। हुन नमक मिर्च किन्नी नमक मिर्च? डाल दूँ। बस फिलहाल मैं इन्ना ही नमक डाल रही हूँ क्योंकि सब्जी है तो ज्यादा नमक असी नहीं यूज करते, बाकी फिर टेस्ट के हिसाब नाल देख लांगी क्योंकि नमक हमेशा हस्बे जायका होता है। ठीक है। वैसे भी ब्लड का मसला है, हाँ जी, प्रेशर। सान दोनों ने प्रेशर का मसला है, ब्लड Blood प्रेशर। है क्या पै रही है? ये मिर्च पै रही है। ले जी ये मिर्चें हैं, 1 चमचा वो तो 1 चमचा वो, हाँ जी, बराबरों का। नहीं वो छोटा चमचा है ना, ये देखिए इसमें ये चमचा भी मैंने रखा हुआ है, ओके ये वाला भी है, वो हाफ है, ये है, और वो क्वार्टर था जो मैंने दिखाया था नमक का, ये वाला सब कुछ रखा हुआ है। हाथ पैर नहीं ना वेखे, हांडी रोटी वेख ली है। चलो हथ पैरां नूं
ਕੀੜਿਆਂ ਨੇ ਖਾ ਜਾਣਾ ਸਾਡੇ ਹੱਥ ਪੈਰ। ਨਹੀਂ ਭਾਈ, ਲੋਕ ਵੇਖਦੇ ਨੇ, ਲੋਕ ਕਹਿੰਦੇ ਨੇ ਹੱਥ ਪੈਰ ਸੋਹਣੇ ਹੋਣੇ ਚਾਹੀਦੇ ਨੇ, ਹਾਲਾਂਕਿ ਉਹ ਘਰ ਆ ਕੇ ਇੰਜ ਦੇ ਹਲਦੀ ਹੀ ਪੈ ਗਈ ਹੈ ਜੀ ਜ਼ਰਾ ਜੀ ਬਸ ਮੈਂ ਹੋਰ ਕੁਛ ਸਬਜ਼ੀ ਵਿੱਚ ਮੈਂ ਪਾ ਦਾਂਗੀ, ਇਕੱਠੀ ਨਹੀਂ ਨਾ ਪਾਣੀ ਕਿਉਂਕਿ ਮਟਰ ਬਟੀਰਵੇ ਹੋ ਜਾਂਦੇ ਨੇ ਫਿਰ। 5 ਮਿੰਟ ਸਿਰਫ ਇਹਨੂੰ ਗਲਾਣਾ। ਹਾਂਜੀ 5 ਮਿੰਟਾਂ 'ਚ ਇਨਸ਼ਾਅੱਲਾ ਗਲ ਜਾਣਗੇ, ਹੋਪ ਸੋ। ਅੱਜ ਕੱਲ ਦੇ ਬੱਚੇ ਕੁਝ ਵੀ ਨਹੀਂ ਖਾਂਦੇ, ਬਸ ਇਹਨਾਂ ਨੂੰ ਸ਼ੋਰਮੇ ਖਵਾ ਦਿਓ, 버ਗਰ ਖਵਾ ਦਿਓ, ਪੀਜ਼ੇ ਖਵਾ ਦਿਓ। फिर पिज्जे वर्गे ही ने ना, ठीक है। पिलपिले हाय यहाँ दर्द मम्मा ਨਾ ਇਹਨਾਂ ਚ हाथ ਜਾਨ सो ਹੈ रहा है ਅੱਜ ਕੱਲ मम्मा ਦੇ ਬੱਚਿਆਂ ਚ, ਨਾ टांग ਜਾਨ, सो रही है। ਨਾ ਤਾਕਤ ਹੈ, ਸਿਰਫ ਕਿਉਂਕਿ ਇਸ ਚੀਜ਼ਾਂ ਜਿਹੜੀਆਂ ਨੈਚੁਰਲ ਚੀਜ਼ਾਂ ਨੇ ਉਹ ਨਹੀਂ ਖਾਂਦੇ। ਨਹੀਂ ਖਾਂਦੇ, ਇਹਨਾਂ ਨੂੰ ਕੀ ਪਤਾ ਲੱਡੂ ਪੀਠੀਆਂ ਦਾ ਮਜ਼ਾ ਕੀ ਹੈ ਤੇ ਸ਼ੱਕਰਕੰਦੀ ਦਾ ਕੀ ਮਜ਼ਾ ਹੈ, ਗਾਜਰਾਂ ਦਾ ਤੇ ਤੈਨੂੰ ਮੂਲੀਆਂ ਦਾ ਕੀ ਮਜ਼ਾ ਹੈ। ਤੈਨੂੰ ਲੱਡੂ ਪੀਠੀਆਂ ਹੀ ਯਾਦ ਆ। हाँ शरात खवा दो, खवा कितने दो। दिन हो गए ने, हाय मर जाइए कितने दिन। आज चल लांगे बस पक जाए तो फिर लड्डू पिठिया खा के ਜਾਨਾ आने हैं। ਤੈਨੂੰ ਮਾਰ ਲੱਡੂ ਪੀਠੀ। नहीं ਅਸੀਂ ਖਾਣੀ ਹੈ ਵਲੋਗ 40 ਮਿੰਟਾਂ ਦਾ ਚੜਾਣਾ ਹੈ, 50 ਮਿੰਟਾਂ ਦਾ। ਦੇਖਣ ਸਾਰੇ ਫਿਰ ਕਹਿੰਦੇ ਨੇ ਬਾਹਰ ਨਹੀਂ ਕੱਢਦੇ, ਅੱਜ ਐਸਾ ਕੱਢਾਂਗੀ ਕੱਢੀ ਦਾਂਗੀ ਸਾਰਿਆਂ ਨੂੰ। ਉਹ ਡਿੱਗਣ ਲੱਗਾ ਸੀ। ਆਪਣਾ ਭਾਰ ਹੀ ਸੰਭਾਲ ਲੈ, ਤੇਰੀ ਮਿਹਰਬਾਨੀ। ਕੀ ਸੂਰਤ ਹਾਲ ਹੈ? ਗਲੇ ਹੈ ਕਿ ਨਹੀਂ? ਦੇਖ ਰਹੀ ਹਾਂ ਤਾਂ 5 ਮਿੰਟ ਨਹੀਂ ਹੋ ਗਏ? लो जी 10 मिनट रखना पैना है ना। 15 मिनट पता क्या है, इसको कुकर में कर लो। अल्लाह माफ करे, तू पकाई हांडियां कुकर च, ਅਸੀਂ ਨਹੀਂ ਪਕਾਉਂਦੇ कुकर में सिर्फ मटर बॉईल करने। अल्लाह माफ करे। की गल्ला करदे पे? सो 15 बड़िया मिनट गल्ला हो गए। करदे, बस रहने दो 15 मिनट। लो जी भैनों भराओ, इसने आखा था कि 5 मिनट, 15 मिनट हो गए हैं, हुण गले है मटर। चलो 15 पता मिनट। नहीं है लेडीज का दांत जब वो 5 मिनट कहती है तो आहो जो तैयार होंदियां ने ना, कहंदियां बस है 5 मिनट, मैं 5 मिनट ही तैयार हो जाना। तो वो 5 मिनट ही इन्हें ओके ने जेड़े तैयार होंदे वक्त लांदियां ने ना, वो 5 मिनट दसे सी। तो ये नहीं सी पता कि रेसिपी ते 5 मिनट मैं पुछन दिया सी, या 15 को मिनट लग गए ने मटर गलन ते ना। ते हुण अगला प्रोसेस विच गाजरां आलू पाते ने। हाँ जी आलू बस मटर हो गया। गाजर। मिक्सी भी डालते हैं। हाँ तो वो हम भी डालते हैं, पर वो बाबा की वजह से मैंने नहीं डाली। यार मैं तेनू क्या सी जरा जी पा ली, नहीं बहुत अच्छा काम किया। बस तुसी खाली आलू ही खाई जाया करो फिर। आलू आलू वालियां रोटियां, आलू वाले कटलस, आलू वाले चावल, आलू आलू होया पिया हुंदा। आलू मटर वाले मोमोज। चलो जी हो जाएगा हम अपने कम दे उत्ते। ओए शरारता ना कर, सी टुट्टी या टेबल तो तू लेके देगा बेटे। तो ਉਹਦਾ ਹੀ ਬ੍ਰੈਂਚ ਜੱਟ ਟੁੱਟ ਗਿਆ। ਤੁਸੀਂ ਨੁਕਸਾਨ ਤੇ ਨੁਕਸਾਨ ਕਰੀ ਜਾਂਦੇ ਹੋ ਸਾਡੇ। आगे से मुझे क्या कहता है, ला दूंगा। ਤੇ ਇਹ ਬੱਚੀਆਂ ਜਿਹੜੀਆਂ ਅਕਸਰ ਯੂਨੀਵਰਸਿਟੀਆਂ ਤੋਂ ਪੜ੍ਹ ਕੇ ਜਾਂ ਆਪਣੀ ਫੌਰਨ ਵਿਚਾਰੀਆਂ ਦੀਆਂ ਜਿਹੜੀਆਂ ਸ਼ਾਦੀ ਹੋ ਜਾਂਦੀਆਂ ਫੌਰਨ ਹੀ ਹੋ ਜਾਂਦੀ ਹੈ, ਕਿਉਂਕਿ ਤਾਲੀਮ ਲੈਣ ਦੇ ਦੌਰਾਨ ਬਹੁਤ ਘੱਟ ਬੱਚੀਆਂ ਹੁੰਦੀਆਂ ਜਿਹੜੀਆਂ ਕੰਮ ਘਰ ਦਾ ਮਜਬੂਰੀ ਉਹਨਾਂ ਨੂੰ ਕਰਨਾ ਪੈ ਜੇ ਤੇ ਪੈ ਜੇ, ਅਦਰਵਾਈਜ਼ ਕੋਈ ਨਹੀਂ ਕਰਦੀਆਂ ਬੱਚੀਆਂ। ਹਾਂ ਕਿਉਂਕਿ ਉਹ ਪੜ੍ਹ ਰਹੀਆਂ ਹੁੰਦੀਆਂ ਨੇ, ਫਿਰ ਉਹ ਪੜ੍ਹਾਈ ਵੱਲੋਂ ਡਿਸਟਰਬ ਹੋ ਜਾਂਦੀਆਂ। ਬਹੁਤ ਘੱਟ ਬੱਚੀਆਂ ਹੁੰਦੀਆਂ ਜਿਹੜੇ ਦੋਨੋਂ ਕੰਮ ਨਾਲ ਨਾਲ ਕਰਦੀਆਂ ਨੇ, ਨਾਲ ਪੜ੍ਹਾਈ ਵੀ ਤੇ ਨਾਲੇ ਘਰ ਦੀਆਂ ਸਫਾਈਆਂ, ਕੱਪੜੇ ਧੋਣੇ ਔਰ ਖਾਣੇ ਪਕਾਣੇ। मैं साड़ी वाली नहीं कहती मैंने कपड़े नहीं धोने, मुझे ਹਾਂ, ਬਸ ऑटोमेटिक ਇਸ ਤਰ੍ਹਾਂ ਹੀ ਬੱਚੀਆਂ ਹੈਗੀਆਂ ਨੇ। ਮਾਵਾਂ ਦੇ ਸਿਰ ਦੇ ਉੱਤੇ ਜਿਹੜਾ ਨਾ ਬਸ ਸਾਰਾ ਕੁਝ ਸਾਡੇ ਘਰ ਛੱਡ ਕੇ ਜਾਊਂਗੀ, ਪਹਿਲੇ ਪਲੈਨਿੰਗਾਂ ਬਣਾਈਆਂ ਹੋਈਆਂ ਨੇ। ਜਿਹੜੇ ਮਾਂ ਪਿਓ ਨੂੰ ਕੀ ਮਤਲਬ ਫਾਹ ਹੁੰਦਾ ਵੇ। ਹਾਂ ਹੀ ਪੈ ਜਾਂਦਾ, ਹੋਰ ਕੀ ਹੈ। ਜਿਹੜੇ ਪੁੱਤਰ ਹੁੰਦੇ ਨੇ ਉਹ ਵੀ ਕਹਿੰਦੇ ਨੇ ਇਹ ਸਾਡੇ ਬੱਚਿਆਂ ਨੂੰ ਦਾਦਾ ਸਕੂਲ ਛੱਡ ਆਏ, ਹਾਂ ਜੀ ਦਾਦਾ ਟਿਊਸ਼ਨ ਛੱਡ ਆਏ, ਦਾਦਾ ਸਾਰਾ ਕੁਝ ਕਰੀ ਜਾਏ ਤੇ ਦਾਦੀ ਜਾਂ ਦਾਦੀ ਜਾਂਦੀ ਛੱਡਣ ਲਈ ਜਾਂ ਦਾਦਾ ਜਾਂਦਾ। ਹਾਂ ਜੀ ਤੇ ਇਸੇ ਤਰ੍ਹਾਂ ਹੀ ਨਾਨਕੇ ਮਤਲਬ ਆ ਜਾਂਦੀ ਉਹਨਾਂ ਦੀ ਜ਼ਿੰਮੇਵਾਰੀ ਨਾਨਕਿਆਂ ਦੀ। ਉਹ ਫਿਰ ਜਾਂ ਨਾਨਕੇ ਕੋਲ ਰਹਿੰਦੇ ਹੋਣ ਤੇ ਉਹ ਫਿਰ ਇਹ ਜ਼ਿੰਮੇਵਾਰੀਆਂ ਨਾਨਕੇ ਨਾਲ ਫਿਰ ਕਰਦੇ ਹੈਗੇ। ਇਸ ਤਰ੍ਹਾਂ ਹੀ ਯਾਨੀ ਧੀਆਂ ਪੁੱਤਰਾਂ ਦੇ ਬਾਲਾਂ ਨੂੰ ਵੀ ਅੱਗੋਂ ਜਿਹੜਾ ਨਾ ਮਾਂ ਪਿਓ ਨੂੰ ਹੀ ਜ਼ਿੰਮੇਵਾਰੀ ਉਠਾਣੀ ਪੈਂਦੀ ਕਰਨੀ। ਮੈਂ ਕਹਿੰਦਾ ਯਾਰ ਬੁੱਢੇ ਹੋ ਕੇ ਬੰਦਿਆਂ ਨੂੰ ਆਜ਼ਾਦ ਕਰ ਦੋ, ਬਾਬਿਆਂ ਨੂੰ ਨਹੀਂ ਮਾਈਆਂ ਆਜ਼ਾਦ ਬਾਬੇ ਵਿਚਾਰੇ ਸਬਜ਼ੀਆਂ ਜੋ ਨਹੀਂ ਮੈਂ ਤਾਂ ਆਜ਼ਾਦ ਹੋਣਾ, ਮੈਨੂੰ ਨਹੀਂ, ਮੈਂ ਨਹੀਂ ਲੈਣੀ। ਕਹਿੰਦੇ ਨਹੀਂ ਅੱਬਾ ਜੀ ਇਹ ਬਿੱਲ ਜਮਾ ਕਰਾਓ, ਨਹੀਂ, ਮੈਂ ਨਹੀਂ। ਕਾਕੇ ਨੂੰ ਸਕੂਲੋਂ ਲੈ ਆਵੋ, ਇੰਜ ਕਰ ਲੋ ਤੇ ਮਾਈ ਨੂੰ ਸਬਜ਼ੀ ਫੜਾ ਦੇਣਗੀਆਂ। ਇਹ ਤੁਸੀਂ ਬੈਠੇ ਹੋ, ਤੁਸੀਂ ਸਬਜ਼ੀ ਬਣਾ ਦਿਓ। ਮੈਂ ਸਾਰੀ ਜ਼ਿੰਦਗੀ ਮਿਹਨਤ ਕੀਤੀ, 12 ਸਾਲ ਦੀ ਉਮਰ ਤੋਂ ਲੈ ਸਬਜ਼ੀ ਵੀ ਦੇ ਦਿੰਦੀਆਂ ਨੇ, ਮਸਾਲੇ ਵੀ ਫੜਾ ਦਿੰਦੀਆਂ ਨੇ, ਇਹ ਆ ਬਣਾ ਦੇ। ਬੁਢਾਪੇ 'ਚ ਮੈਂ ਕੋਈ ਮਿਹਨਤ ਨਹੀਂ ਕਰਨੀ। ਮੈਂ ਐਸਾ ਹੱਡ ਹਰਾਮ ਬਾਬਾ ਬਣਨਾ ਹੈ ਨਾ। ਓਏ ਹੋਏ ਹਾਂਜੀ ਤੇ ਸ਼ਰਾਜ਼ ਸਾਹਿਬ ਮੈਨੂੰ ਸਮਝ ਨਹੀਂ ਆਉਂਦੀ ਫਿਰ ਸਾਰਾ ਦਿਨ ਨੂੰਹਾਂ ਥੱਕ ਕਿਵੇਂ ਜਾਂਦੀਆਂ ਨੇ? ਜਦ ਮਾਈ ਨੇ ਸਬਜ਼ੀ ਬਣਾਣੀ, ਮਾਈ ਨੇ ਮਸਾਲਾ ਬਣਾਉਣਾ, ਉਹਨਾਂ ਨੇ ਸਿਰਫ ਭੁੰਨ ਕੇ ਨਹੀਂ ਤੇ ਸਬਜ਼ੀ ਵਿੱਚ ਸੁੱਟ ਕੇ ਥੱਕ ਜਾਂਦੀਆਂ। ਯਾਰ ਹਰ ਘਰ ਦਾ ਮਾਹੌਲ ਆਪਣਾ ਹੈ ਨਾ, ਹਰ ਘਰ ਦਾ ਮਾਹੌਲ ਆਪਣਾ ਹੈ। भाई हंडिया नहीं पका के देती, वो भी इसी ताक में होती है कि नूह आए तो पका के दे। ਐ ਲੈ ਨਹੀਂ ਬਸ ਇਹ ਹਰ ਘਰ ਦੀ ਨੇ ਇੱਕ ਆਪਣੀ ਸਟੋਰੀ ਹੁੰਦੀ ਹੈ।
ਕਿਧਰੇ ਨੂੰਹਾਂ ਚੰਗੀਆਂ ਤੇ ਸੱਸਾਂ ਭੈੜੀਆਂ, ਕਿਧਰੇ ਸੱਸਾਂ ਭੈੜੀਆਂ ਤੇ ਜੀ ਨੂੰਹਾਂ ਸਾਡੀਆਂ ਤੇ ਚੰਗੀਆਂ। ਜਿਹੜੀਆਂ ਮੇਰੀਆਂ ਜਿਹੜੀਆਂ ਕਜ਼ਨਾਂ ਨੂੰ ਸੱਸਾਂ ਬੜੀਆਂ ਤੇ ਬੜੀਆਂ ਚੰਗੀਆਂ ਸੱਸਾਂ ਨੇ। ਨੂੰਹਾਂ ਨੂੰ ਨਾਸ਼ਤੇ ਵੀ ਬਣਾ ਕੇ ਦਿੰਦੀਆਂ ਨੇ। 4-4 ਸਾਲ ਸ਼ਾਦੀਆਂ ਨੂੰ ਹੋ ਗਏ ਤੇ ਹਾਂਡੀ ਰੋਟੀ ਵੀ ਉਹ ਆਪ ਹੀ ਯਾਰ ਮੇਰੇ ਸਿਰ ਕਰਦੀਆਂ। ਦਰਦ ਸਟਾਰਟ ਹੋ ਗਈ ਹੈ। ਰਾਣਾ ਤੂੰ ਤੇ ਤੇਰੀ ਸਿਰ ਦਰਦ। ਲੋ ਜੀ ਹਾਂਜੀ, ਉਸਦਾ ਨਾਮ ਇਹਨੇ ਬਤਾਓ। ਕੰਮ ਕੀ ਕੀਤਾ ਹੈ ਕਿ ਪਹਿਲੇ ਨਾ ਕੋ ਹੋਰ ਰੱਖ ਲਿਆ, ਹੁਣ ਰੱਖਿਆ ਕੇਕ ਦੀ ਰੈਸਿਪੀ ਉੱਥੇ ਦੱਸੇਗੀ ਤੁਹਾਨੂੰ। ਠੀਕ ਹੈ ਜੀ, ਇਹਦੇ ਚੈਨਲ ਦਾ ਨਾਮ ਹੈਗਾ ਜੀ dr.cake12 बेटी मेरे दी चैनल। डिस्क्रिप्शन में डाल देना ना, डिस्क्रिप्शन में नाम लिख दूंगा। हाँ, इसके मैं चैनल का नाम ना डिस्क्रिप्शन ਦੇ ਵਿੱਚ ਲਿਖ ਦਿਆਂਗਾ। ਮੇਰੀ ਡਿਸਕ੍ਰਿਪਸ਼ਨ ਹੁਣ ਲੋਕਾਂ ਨੂੰ ਅਕਸਰ ਜਿਹੜੇ ਮੇਰੇ ਭੈਣ ਭਰਾ ਸਾਦੇ ਤਬੀਅਤ ਦੇ ਨੇ ਮੇਰੇ मेरा ਵਰਗੇ, कमेंट आप पिन कर देना। ਉਹਨਾਂ ਨੂੰ ਐਵੇਂ ਨਹੀਂ ਪਤਾ ਚੱਲਦਾ ਕਿ ਡਿਸਕ੍ਰਿਪਸ਼ਨ ਕਿੱਥੇ ਲਿਖੀ ਹੁੰਦੀ ਹੈ। ਵੀਡੀਓ ਜਦੋਂ ਤੁਸੀਂ ਦੇਖ ਰਹੇ ਹੁੰਦੇ ਉਹਦੇ ਥੱਲੇ ਲਿਖਿਆ ਹੁੰਦਾ ਮੋਰ। ਉਹਨੂੰ ਮੋਰ ਨੂੰ ਓਪਨ ਕਰੋ ਨਾ, ਜਿੱਥੇ ਮੋਰ ਜਾਂ ਹੈਸ਼ਟੈਗ ਜਿੱਥੇ ਲੱਗੇ ਹੁੰਦੇ ਨੇ ਥੱਲੇ, ਉਹਦੇ ਵਿੱਚ ਨਾਂ ਇਹਦਾ ਲਿਖਿਆ ਹੈਗਾ ਚੈਨਲ ਦਾ। ਠੀਕ ਹੈ ਜੀ, ਉੱਥੋਂ ਤੁਸੀਂ ਉਹ ਚੈਨਲ ਦਾ ਨਾਮ ਪੜ੍ਹਨਾ। ਤੇ ਹਾਲੇ ਲਿੰਕ ਨਹੀਂ ਮੈਂ ਦਿੰਦਾ ਪਿਆ ਕਿਉਂਕਿ ਮੈਨੂੰ ਇਹਨਾਂ ਦਾ ਨਹੀਂ ਪਤਾ ਕਿ ਲਿੰਕ ਵਿੱਚ ਕਿਸ ਤਰ੍ਹਾਂ ਦੇਈਦਾ ਹੈ ਜਾਂ ਕਿਸ ਤਰ੍ਹਾਂ ਐਡ ਕਰੀਦਾ ਹੈ, ਇਸ ਲਈ ਮੈਂ ਕਿਸੇ ਦੇ ਚੈਨਲ ਦਾ ਹਾਲੇ ਲਿੰਕ ਨਹੀਂ ਦਿੰਦਾ ਪਿਆ। ਲੋ ਜੀ, ਇਹ ਕਿੰਨੀ ਦੇਰ ਹੋ ਗਈ ਹੈ? ਇਹ ਤਕਰੀਬਨ 5 ਮਿੰਟ ਹੀ ਹੋਏ ਨੇ। ਤੇਰੇ 5 ਮਿੰਟ ਜਿਹੜੇ ਨੇ ਤਿਆਰ ਹੋਣ ਵਾਲੇ ਨੇ। ਹਾਂਡੀ ਦੇ 5 ਮਿੰਟ ਪੁੱਛਣਾ ਪਿਆ, 15 ਮਿੰਟ ਕਮ ਸੇ ਕਮ ਹੋ ਗਏ, 10 ਮਿੰਟ। ਬਾ ਵਧਾਈ ਜਾਓ। ਵਧਾਈ ਨਹੀਂ ਜਾਓ, ਸਹੀ ਅੰਦਾਜ਼ਾ ਦੱਸੋ। ਐਵੇਂ ਨਾ 5 ਮਿੰਟ ਇੱਥੇ ਘੜੀ ਲਿਆ ਕੇ ਲਾਓ ਇੱਕ। ਮੈਂ ਲਾਵਾਂਗੀ, ਤੁਹਾਨੂੰ ਫਿਰ ਦੱਸਾਂਗੀ। ਲੋ ਜੀ, ਮੈਂ ਇੱਕ ਘੜੀ ਵੀ ਲਿਆਣਾ ਵਾ, ਇੱਥੇ ਲਿਆ ਕੇ ਲਾਣੇ ਆ ਕਿਚਨ ਦੇ ਵਿੱਚ। ਪਹਿਲੇ ਲਾਈ ਹੀ ਸੀ ਨਾ ਅਸੀਂ, ਜਿੱਥੋਂ ਅੰਦਾਜ਼ਾ ਹੋ ਬਸ ਹੁਣੇ ਦਮ ਤੇ। That's it। ਦਿਖਾਓ ਜ਼ਰਾ। ਨਮਕ ਚੱਖ ਲਓ, ਗਰਮ ਮਸਾਲਾ ਐਂਡ ਚ ਪਾਵਾਂਗੇ। ਠੀਕ ਹੈ, ਨਮਕ ਮੈਂ ਥੋੜਾ ਹੀ ਰੱਖਿਆ ਸੀ ਫਿਰ। ਇਹ ਆਲੂ ਛਿਲਕੇ ਵਾਲੇ ਸਨ? ਹਾਂਜੀ, ਬੂਰਾ ਲੈ ਆਲੂ ਸਾ। ਠੀਕ ਹੈ, ਦਮ ਦੇ ਵਿੱਚ ਲੈਣਾ ਸੀਗਾ ਦਲੀ। ਸਹੀ ਹੈ। ਨਮਕ ਬਾਅਦ ਚ ਐਡ ਕਰ ਲੈਣਾ। ਨਮਕ ਹੈ ਬਾਅਦ ਚ, ਗਰਮ ਦੇਖ ਮਸਾਲਾ ਲਓ ਦਮ ਦੇ ਉੱਤੇ ਲਾਤਾ ਹਾਂ। ਜੀ। ਹੁਣ ਟਾਈਮ ਵੇਖਨੇ ਆ ਦਮ ਦਾ ਦਮ ਕਿੰਨਾ। ਦਾ 5 ਮਿੰਟ। ਚਾਹ ਬਣ ਰਹੀ। हाँ जी, चाय कुनते चाय। चलो रोटी दे दो। किसी के चाय करने की बात कर रही थी। ਹਾਏ ਹਾਏ ਹਾਏ, ਇਹ ਵੇਖੇ ਜੀ, ਹੁਣ ਖਾਣੀ ਅਸੀਂ ਰੋਟੀ। ਆਲੂ ਮਟਰ ਤੇ ਗੋਭੀ। गाजरा। ਆਲੂ ਮਟਰ कदली। ਗਾਜਰਾਂ। ਆਲੂ ਮਟਰ ਗਾਜਰਾਂ। ਛੇਤੀ ਬਣਾਓ ਚਾਹ। दूध खुद डालो उस्ताद जी। ले के आओ। तू दूध वाली चाय बना। ਲੈ ਕੇ ਆਓ ਦੁੱਧ, ਲੈ ਕੇ ਆਓ। आप डालो अपने नए खाने। ਗੈਸ ਆ ਰਹੀ, ਕੋਈ ਜਾਦੂ ਹੋ ਗਿਆ? हाँ जी, आ जा। ਇਹ ਗੈਸ ਆ ਰਹੀ ਜੇ, ਪਤਾ ਨਹੀਂ ਕੋਈ। हाँ जी। ਮੇਰਾ ਉਹ ਮੈਂ ਇੱਕ ਵੀਡੀਓ ਬਣਾਈ ਸੀ ਨਾ ਕਿ ਹੈਲੋ ਸੂਈ ਗਿਆ ਸੀ ਦਫ਼ਤਰ, ਪੀਨੋ ਕੈਂਚੀ ਪੀ ਸਪੀਕ ਨਹੀਂ ਆ। ਇਹ ਤੁਹਾਡਾ ਨਾ ਕੋਈ ਬੰਦਾ ਗੈਸ ਦਾ ਪਿੱਛੋਂ ਵਾਲ ਬੰਦ ਕਰਨਾ ਭੁੱਲ ਗਿਆ ਤੇ ਸਾਡੇ ਘਰ ਗੈਸ ਆ ਰਹੀ ਹੈ, 10 ਵੱਜ ਗਏ ਆ। ਇਸ ਤਰ੍ਹਾਂ ਦੀ ਵੀਡੀਓ ਮੈਂ ਬਣਾਈ ਸੀ। ਮਿਹਰਬਾਨੀ ਕਰਕੇ ਗੈਸ ਦਾ ਵਾਲ ਬੰਦ ਕਰ ਲਓ ਕਿਉਂਕਿ ਮੇਰਾ ਅੱਜ ਹਸਬੈਂਡ ਨਾਲ ਬਾਹਰੋਂ ਰੋਟੀ ਖਾਣ ਦਾ ਮੂਡ ਹੈ। ਤੇ ਜੇ ਗੈਸ ਆਂਦੀ ਹੋਈ ਤਾਂ ਉਹਨੇ ਕਹਿਣਾ ਚੁੱਪ ਕਰਕੇ ਉੱਤੇ ਆਲੂ ਧਰ, ਤੇ ਇਸ ਲਈ ਗੈਸ ਦਾ ਬਟਨ ਬੰਦ ਕਰ ਦੋ। ऐसे ही डाल दे। ਹਾਂਜੀ, चलो। ਤੇਰਾ ਵੀ ਜਦੋਂ ਦਿਲ ਕਰਦਾ ਤੂੰ ਵੀ ਮੈਨੂੰ ਇਹੀ ਕਹਿੰਦੀ ਸੀ ਗੈਸ ਨਹੀਂ ਆ ਰਹੀ, ਦੇਖ ਲਓ ਜਾ ਕੇ ਗੈਸ। अच्छा की हो गया? लेबर डे भी तो होता है ना। ये देखें जी, दूध शरीफ जा रहे हैं अंदर। ਕਿੰਨਾ ਕੁ ਦੁੱਧ ਪਾ ਰਿਆ? ਕੋ ਪਾਤਾ 5 ਗਲਾਸ। अल्लाह माफ ए करे, जरा कावां ये दे अथरू बनने ने है। ਤੇ ਮੈਂ ਇਹੋ ਜੀ ਕਾਲੀ ਪੀਣਾ, ਤੁਸੀਂ ਪੀਓ ਕਾਵਾਂ ਦੇ ਦੁੱਧ ਅਥਰੂ, ਪੱਤੀ। ਨੀਰਾ ਪਾਣੀ। ਅੱਲਾ ਤੇਰਾ, ਤੁਸੀਂ ਪੀਣੀ ਹੋਣੀ ਦੁੱਧ ਪੱਤੀਆਂ, ਮੇਰੇ ਕੋਲ ਨਹੀਂ ਪੀਤੀਆਂ ਜਾਂਦੀਆਂ। ਬਸ। ਚਾਹ ਦਾ ਮਤਲਬ ਚਾਹ ਹੈ। चाह कुन ते चाह दरवेश है। लो जी माशाल्लाह, मिक्स सब्जियां, बहुत प्यारी शक्ल और सलाद मेरी फेवरेट है। टमाटर नहीं है यार, टमाटर नहीं पाया। लोग कहते राती प्याज नहीं खाना चाहिए। चलो जी बिस्मिल्लाह करके रोटी खाइए। रोटी खाते हुए कहते ने वीडियो नहीं बनाई दी। दसो कि जुत्ती दे उत्ते जे जुत्ती आ जाए तो की हुंदा है? सफर। ਬੰਦੇ ਨੇ ਸਫ਼ਰ ਤੇ ਜਾਣਾ ਹੁੰਦਾ। हाँ जी, ਵੱਡੇ ਕਹਿੰਦੇ ਹੁੰਦੇ ਸਨ ਬਸ। ਜੇ ਕਾਂ ਤੇ ਛੱਤ ਤੇ ਬੋਲੇ ਹੁਣ ਕਾਂ ਕਿੱਥੇ ਆਉਂਦੇ ਨੇ? ਨਹੀਂ, ਜੇ ਆਂਦੇ ਨੇ ਕਿਉਂ ਨਹੀਂ ਆਂਦੇ? ਮੈਂ ਕਿੰਨੀ ਵਾਰੀ ਵੇਖੇ ਨੇ ਸਵੇਰੇ। ਤੇ ਫਿਰ ਮਹਿਮਾਨ ਆਉਂਦੇ। ਮੈਂ ਤਾਂ ਕਿੰਨੀ ਵਾਰੀ ਵੇਖਿਆ, ਕੋਈ ਨਹੀਂ ਆਇਆ ਸਾਡੇ ਘਰ ਤੇ। ਜਾਂ ਉਹ ਕਾਂ ਝੂਠੇ ਹੈਗੇ ਨੇ। ਅੱਲਾ ਜਾਣਦਾ, ਪੁਰਾਣੇ ਵਕਤਾਂ ਦੀਆਂ ਗੱਲਾਂ ਨੇ। ਹੁਣ ਹਾਂ, ਕਿੱਥੇ? ਜੇ ਰੋਟੀ ਦੀ ਮੂੰਹ ਚ ਬੁਰਕੀ ਕੀ ਕਹਿੰਦੇ ਹੁੰਦੇ ਨੇ? ਮੂੰਹ ਚ ਬੁਰਕੀ ਡਿੱਗ ਜਾਏ ਤੇ ਮਹਿਮਾਨ ਆਂਦਾ। ਇਹ ਤੇ ਮੇਰਾ ਅਜ਼ਮਾਇਆ ਹੋਇਆ ਉਹ ਵਾ, ਚੱਲ ਆਂਦਾ। ਜਾ ਤੂੰ, ਐਵੇਂ ਕਹਾਣੀਆਂ ਆਂਦਾ, ਪਤਾ ਨਹੀਂ। ਬਸ ਕਹਾਣੀਆਂ। ਅਜੇ ਤੱਕ ਅਸੀਂ ਪਤਾ ਨਹੀਂ ਕਿੱਥੇ ਲਗੇ। ਉਹ ਸਿਆਣੇ ਜਿਹੜੇ ਸਨ ਨਾ, ਉਹ ਜ਼ੋਰ ਦੇ ਹਿਸਾਬ ਨਾਲ ਸਿਆਣੇ ਸਨ। ਹਾਂ ਅੱਜ ਕੱਲ WhatsApp ਆਂਦਾ ਵੇ ਕਿ ਅਸੀਂ ਆ ਰਹੇ ਹਾਂ। ਹਾਂ। ਤੇ ਅਗਲਾ ਬੰਦਾ ਕਹਿੰਦਾ ਨਹੀਂ ਹਲੀ ਨਾ ਆਉਣਾ, ਅਸੀਂ ਘਰ ਨਹੀਂ। ਅਸੀਂ ਘਰ ਨਹੀਂ, ਅਸੀਂ ਤੇ ਸ਼ਾਪਿੰਗ ਤੇ ਨਿਕਲੇ ਆ। ਸ਼ਾਪਿੰਗ ਤੇ ਨਿਕਲੇ ਆ। ਇਹ ਵੈਸੇ ਚੰਗਾ ਹੱਥ ਹੁੰਦਾ। ਵਾਇਸ ਮੈਸੇਜ ਕਰ ਦਿੰਦੇ ਨੇ। ਬਿਸਮਿਲ੍ਲਾ।
ਸਾਡੀ ਬੜੀ ਸਿੰਪਲ ਜੀ ਰੈਸਪੀ ਹੈ ਤੇ ਮੂੰਹੋਂ ਨਹੀਂ ਲੱਥਦੀ ਹਾਂਡੀ ਤੇ ਅਗਰ ਅਸੀਂ ਇਹਦੇ 'ਚ ਇਸ਼ਰਾਕ ਸਾਹਿਬ ਨੂੰ ਮੇਥੀ ਹਜ਼ਮ ਹੋ ਜਾਂਦੀ ਤੇ ਮੈਂ ਮੇਥੀ ਵੀ ਪਾਉਂਦੀ ਤੇ ਬੱਚੇ ਜ਼ਿਆਦਾ ਦਿੰਦੇ ਤੇ ਮੂੰਗਰੇ ਵੀ ਪਾਉਂਦੇ ਯਾਰ ਤੂੰ ਤਾਂ ਵਾਕਈ ਟੇਸਟੀ ਬਣਾਤੀ ਵਾਟ ਡੂ ਯੂ ਮੀਨ ਬਣਾਤੀ ਮੈਂ ਬਣਾਨੀ ਆ ਇੱਕਦਮ ਡੇਲੇ ਮੱਥੇ ਤੇ ਆ ਜਾਂਦੇ ਨੇ ਹਾਂ ਅੱਖਾਂ ਮੱਥੇ ਤੇ ਆ ਜਾਂਦੀਆਂ ਇਹ ਮਿੱਥ ਲਫ਼ਜ਼ ਕਿੱਥੋਂ ਸਿੱਖ ਲਿਆ ਤੂੰ ਬਸ ਮੈਂ ਵੱਖਰਾ ਹੀ ਨਵਾਂ ਸਿੱਖ ਲਿਆ ਇਸ਼ਰਾਕ ਸਾਹਿਬ ਆਈ ਐਮ ਐਜੂਕੇਟਿਡ ਆਈ ਐਮ ਨਾਟ ਇਲਿਟਰੇਟ ਓਕੇ ਚੁੱਪ ਕਰਕੇ ਰੋਟੀ ਖਾ ਆਈ ਨੋ ਇੰਗਲਿਸ਼ I know English. I am speak English. I am okay. Slowly. Fine. Holi English बोलेंगे. You are coming from Rajasthani. I know Yes, that. I am. ਲੋ ਜੀ ਹੁਣ ਸਾਰੇ ਭੈਣ ਭਰਾ ਰਲ ਕੇ ਕਰ ਲੈਂਦੇ ਆ ਦੁਆ ਕਿਉਂਕਿ ਕਿਸੇ ਦੀ ਮੂੰਹ ਚੋਂ ਨਿਕਲੀ ਹੋਈ ਆਮੀਨ ਅੱਲਾਹ ਪਾਕ ਕਬੂਲ ਕਰ ਲੈਂਦਾ ਵੇ ਨਾਲੇ ਬਰਕਤ ਹੁੰਦੀ ਹੈ ਔਰ ਕੋਈ ਐਸੀ ਘੜੀ ਹੁੰਦੀ ਹੈ ਕਿ ਜਿਹੜੇ ਦੇਖਣ ਵਾਲੇ ਨੇ ਉਹਨਾਂ ਦੇ ਮੂੰਹ ਚੋਂ ਆਮੀਨ ਨਿਕਲੇ ਜਾਂ ਕਿਸੇ ਲਈ ਦੁਆ ਨਿਕਲੇ ਵਕਤ ਕਬੂਲੀਅਤ ਹੋਵੇ ਤੇ ਉਹ ਕਬੂਲ ਹੋ ਜੇ ਬਾਜ਼ ਕਤ ਅਸੀਂ ਕਹਿੰਦੇ ਆ ਨਾ ਕਿ ਯਾਰ ਓਏ ਮੈਂ ਹੁਣੇ ਅੱਲਾ ਨੂੰ ਇਹ ਮੰਗਣ ਹੀ ਦਿਆ ਸੀ ਤੇ ਮੈਂ ਕੁਝ ਹੋਰ ਹੀ ਮੰਗ ਲੈਂਦਾ ਹਾਂਜੀ ਇਸ ਤਰ੍ਹਾਂ ਵਕਤ ਕਬੂਲੀਅਤ ਹੁੰਦਾ ਹੂੰ ਤੇ ਇਸ ਲਈ ਕਹਿੰਦੇ ਨੇ ਕਿ ਅੱਛੇ ਦੀ ਉਮੀਦ ਕਰਨੀ ਚਾਹੀਦੀ ਔਰ ਸਭ ਲਈ ਅੱਛੀ ਦੁਆ ਕਰਨੀ ਚਾਹੀਦੀ ਯਾ ਅੱਲਾ ਪਾਕ ਜਿੰਨੇ ਵੀ ਮੇਰੇ ਭੈਣਾਂ ਭਰਾ ਨੇ ਮੈਨੂੰ ਸਬਸਕ੍ਰਾਈਬ ਕੀਤਾ ਨਹੀਂ ਕੀਤਾ ਵੇਖਦੇ ਨੇ ਜਾਂ ਨਹੀਂ ਵੇਖਦੇ ਕਿਸੇ ਤਰੀਕੇ ਵੀ ਇਸ ਦੁਆ 'ਚ ਸ਼ਾਮਲ ਹੈਗੇ ਨੇ ਅੱਲਾਹ ਪਾਕ ਸਭ ਦੇ ਰਿਜ਼ਕ ਦੇ ਵਿੱਚ ਬਰਕਤ ਪਾਏ ਇਲਾਹੀ ਆਮੀਨ ਕਿੰਨਾ ਰਿਜ਼ਕ ਦੇਵੇ ਜਿੰਨਾ ਸਮੁੰਦਰ 'ਚ ਪਾਣੀ ਹੈ ਇਲਾਹੀ ਆਮੀਨ ਜਿੰਨੇ ਮੇਰੇ ਭੈਣਾਂ ਭਰਾ ਬੇਰੋਜ਼ਗਾਰ ਨੇ ਅੱਲਾਹ ਪਾਕ ਉਹਨਾਂ ਨੂੰ ਰਿਜ਼ਕੇ ਹਲਾਲ عطا ਫਰਮਾਏ ਇਲਾਹੀ ਆਮੀਨ ਜਿਹੜੇ ਬੱਚੇ ਪੜ੍ਹਦੇ ਪਏ ਨੇ ਅੱਲਾਹ ਪਾਕ ਉਹਨਾਂ ਨੂੰ ਪੜ੍ਹਾਈਆਂ 'ਚ ਕਾਮਯਾਬ ਫਰਮਾਏ ਇਲਾਹੀ ਆਮੀਨ ਜਿੰਨੇ ਭੈਣਾਂ ਭਰਾ ਕੋਈ ਵੀ ਬਿਮਾਰ ਨੇ ਬਜ਼ੁਰਗ ਕਿਸੇ ਦੇ ਘਰ 'ਚ ਵੀ ਕੋਈ ਵੀ ਬਿਮਾਰ ਹੈ ਅੱਲਾਹ ਪਾਕ ਮੁਹੰਮਦ ਵਾਲੇ ਮੁਹੰਮਦ ਕਰਬਲਾ ਬਿਮਾਰੇ ਕਰਬਲਾ ਦੇ ਸਦਕੇ ਦੇ ਵਿੱਚ ਅੱਲਾਹ ਪਾਕ ਉਹਨੂੰ ਸਿਹਤਯਾਬ ਕਰੇ ਮੇਰੇ ਲਈ ਵੀ ਦੁਆ ਕਰਨਾ ਕਿ ਅੱਲਾਹ ਪਾਕ ਮੈਨੂੰ ਵੀ ਜਲਦ ਅਜ ਜਲਦ ਠੀਕ ਕਰੇ ਆਮੀਨ ਜਿਨ੍ਹਾਂ ਕੋਲ ਘਰ ਨਹੀਂ ਅੱਲਾਹ ਪਾਕ ਉਹਨਾਂ ਨੂੰ ਆਪਣੇ ਖਜ਼ਾਨਿਆਂ ਦੇ ਵਿੱਚ ਇੱਕ ਘਰ عطا ਕਰੇ ਜਿਨ੍ਹਾਂ ਕੋਲ ਔਲਾਦ ਨਹੀਂ ਅੱਲਾਹ ਪਾਕ ਉਹਨਾਂ ਨੂੰ ਸਾਹਿਬ ਔਲਾਦ ਕਰੇ ਬੇਟੀ ਦੇਵੇ ਬੇਟਾ ਦੇਵੇ ਬੇਐਬ ਦੇਵੇ ਨਸੀਬਾਂ ਵਾਲਾ ਦੇਵੇ ਔਰ ਜਿੰਨੇ ਬੱਚੇ ਬੱਚੀਆਂ ਦੀਆਂ ਹਲੇ ਸ਼ਾਦੀਆਂ ਨਹੀਂ ਹੋਈਆਂ ਜਾਂ ਲੇਟ ਹੋ ਗਈਆਂ ਨੇ ਸ਼ਾਦੀਆਂ ਅੱਲਾਹ ਪਾਕ ਉਹਨਾਂ ਨੂੰ ਐਸੇ ਕੋਈ ਸਿਲਸਿਲੇ ਬਣਾਏ ਕਿ ਉਹਨਾਂ ਦੇ ਅੱਛੀ ਜਗ੍ਹਾ ਦੇ ਉੱਤੇ ਸ਼ਾਦੀਆਂ ਹੋਣ ਉਹਨਾਂ ਦੇ ਅੱਲਾਹ ਪਾਕ ਨਸੀਬ ਅੱਛੇ ਕਰੇ ਖੁਸ਼ ਰਹਿਣ ਸੁਲ੍ਹਾ ਇਤਫਾਕੀ ਦੇ ਨਾਲ ਰਹਿਣ ਮੀਆਂ ਬੀਵੀ ਸ਼ੈਤਾਨ ਕੋਲੋਂ ਬਚਾ ਕੇ ਰੱਖੇ ਅੱਲਾਹ ਪਾਕ ਉਹਨਾਂ ਨੂੰ ਜੀ ਅੱਜ ਕੱਲ੍ਹ ਇਹ ਬੜਾ ਮਸਲਾ ਹੈਗਾ ਜੀ ਤੇ ਹੋਰ ਜਿਹੜੇ ਵੀ ਮੇਰੇ ਭੈਣਾਂ ਭਰਾ ਕਿਸੇ ਵੀ ਪਰੇਸ਼ਾਨੀ ਦੇ ਵਿੱਚ ਨੇ ਕੋਈ ਵੀ ਉਹਨਾਂ ਦੀ ਦਿਲੀ ਦੁਆ ਹੋਵੇ ਅੱਲਾਹ ਪਾਕ ਉਹਨਾਂ ਦੀ ਦਿਲੀ ਦੁਆ ਜਾਇਜ਼ ਦੁਆ ਨੂੰ ਕਬੂਲ ਫਰਮਾਏ ਜਿਹੜੇ ਬਾਹਰ ਦੇ ਮੁਲਕਾਂ 'ਚ ਭੈਣਾਂ ਭਰਾ ਬੈਠੇ ਹੋਏ ਨੇ ਉਹਨਾਂ ਦੇ ਵੀਜ਼ਿਆਂ ਦੇ ਜਾਂ ਕੋਈ ਵੀ ਡਾਕੂਮੈਂਟ ਦੇ ਮਸਲੇ ਨੇ ਤੇ ਅੱਲਾਹ ਪਾਕ ਕੋ ਜਲਦ ਅਜ ਜਲਦ ਹੱਲ ਫਰਮਾ ਦੇ ਜਿਹੜੇ ਮਿਹਨਤ ਮਜ਼ਦੂਰੀਆਂ ਆਪਣੀ ਫੈਮਿਲੀ ਲਈ ਕਰਨਗੇ ਨੇ ਦੂਰ ਬੈਠੇ ਨੇ ਫੈਮਲੀਆਂ ਕੋਲੋਂ ਜਾਂ ਆਪਣੇ ਮੁਲਕ ਤੋਂ ਦੂਰ ਨੇ ਅੱਲਾਹ ਪਾਕ ਉਹਨਾਂ ਨੂੰ ਤਰੱਕੀਆਂ ਦੇਵੇ ਔਰ ਕਾਮਯਾਬੀਆਂ ਦੇਵੇ ਉਹਨਾਂ ਦੇ ਮਕਸਦ ਦੇ ਵਿੱਚ ਅੱਲਾਹ ਪਾਕ ਉਹਨਾਂ ਨੂੰ ਕਾਮਯਾਬ ਕਰੇ ਜਿਹੜੇ ਬੱਚੇ ਇੱਥੋਂ ਪੜ੍ਹ ਕੇ ਨੌਕਰੀਆਂ ਦੀ ਤਲਾਸ਼ ਵਿੱਚ ਜਾਂ ਰਿਜ਼ਕ ਰੋਟੀ ਦੀ ਤਲਾਸ਼ ਵਿੱਚ ਜਾਂ ਜਿਹੜੇ ਬਿਮਾਰ ਨੇ ਉਹ ਬਾਹਰ ਦੇ ਮੁਲਕਾਂ 'ਚ ਇਲਾਜ ਕਰਾਉਣਾ ਚਾਹੁੰਦੇ ਨੇ ਜਿਹੜਾ ਇੱਥੇ ਨਹੀਂ ਹੋ ਸਕਦਾ ਤੇ ਅੱਲਾਹ ਪਾਕ ਉਹਨਾਂ ਲਈ ਆਸਾਨੀਆਂ ਕਰੇ ਔਰ ਉਹਨਾਂ ਦੇ ਐਸਾ ਸਿਲਸਿਲਾ ਬਣੇ ਕਿ ਦੂਸਰੀਆਂ ਕੰਟਰੀਆਂ ਜਾ ਕੇ ਆਪਣੇ ਉਹ ਕੰਮ ਕਰ ਸਕਣ ਔਰ ਜਿਹੜੇ ਦੁਨੀਆ ਤੋਂ ਜਾ ਚੁੱਕੇ ਨੇ ਮੋਮਨ ਔਰ ਮੋਮਨਾਤ ਬਜ਼ੁਰਗ ਬੱਚੇ ਔਰਤਾਂ ਮਰਦ ਅੱਲਾਹ ਪਾਕ ਸਭ ਦੀ ਮਗਫਰਤ ਫਰਮਾਏ ਔਰ ਜੰਨਤੁਲ ਫਿਰਦੌਸ ਦੇ ਵਿੱਚ ਆਲਾ ਜਗ੍ਹਾ عطا ਫਰਮਾਏ ਅੱਲਾਹ ਪਾਕ ਸਾਡੇ ਵੀ ਗੁਨਾਹਾਂ ਨੂੰ ਮਾਫ ਫਰਮਾਏ ਬਸ ਰਾਈਗੀਰ ਮੁਸਾਫਿਰਾਂ ਦੀ ਖੈਰ ਦੇਸੀਆਂ ਪਰਦੇਸੀਆਂ ਦੀ ਖੈਰ ਕੁੱਲ ਦਾ ਭਲਾ ਤੇ ਕੁੱਲ ਦੀ ਖੈਰ ਕੁੱਲ ਦਾ ਭਲਾ ਤੇ ਕੁੱਲ ਦੀ ਖੈਰ ਤੇ ਸਾਰੇ ਰਲ ਕੇ ਇੱਕ ਦਫਾ ਕਹਿ ਦੇਣਾ ਆਮੀਨ ਆਮੀਨ ਅੱਲਾਹੁਮਾ ਸੱਲੀ ਅਲਾ ਮੁਹੰਮਦ व आले ਮੁਹੰਮਦ ਅੱਲਾਹੁਮਾ ਸੱਲੀ ਅਲਾ ਮੁਹੰਮਦ व आले ਮੁਹੰਮਦ ਅੱਲਾਹੁਮਾ ਸੱਲੀ ਅਲਾ ਮੁਹੰਮਦ व आले ਅੱਲਾਹ ਪਾਕ ਜਿੰਨੀਆਂ ਵੀ ਅਸੀਂ ਦੁਆਵਾਂ ਕੀਤੀਆਂ ਨੇ ਆਪਣੇ ਹਬੀਬ ਦੇ ਸਦਕੇ ਦੇ ਵਿੱਚ ਮੁਹੰਮਦ व आले ਮੁਹੰਮਦ ਦੇ ਸਦਕੇ ਦੇ ਵਿੱਚ ਅੱਲਾਹ ਪਾਕ ਇਹਨਾਂ ਨੂੰ ਕਬੂਲ ਫਰਮਾਏ ਲਾਹੀ ਆਮੀਨ ਯਾ ਰੱਬਿਲ ਆਲਮੀਨ ਹੁਣ ਰਾਣੀ ਨੂੰ ਦਿਓ ਜੀ ਕੱਲ ਤੱਕ ਦੇ ਵਲੋਗ ਲਈ ਇਜਾਜ਼ਤ ਜੇ ਮੇਰੇ ਕੋਲੋਂ ਕੋਈ ਵੀਡੀਓ ਬਣਾਉਂਦੇ ਹੋਏ ਕੋਈ ਗਲਤ ਅਲਫਾਜ਼ ਨਿਕਲ ਜਾਂਦਾ ਹੈ ਜਾਣੇ ਅਣਜਾਣੇ ਦੇ ਵਿੱਚ ਤੇ ਉਹਦੇ ਲਈ ਮੈਂ ਮਾਜ਼ਰਤ ਖਾਵਾਂ ਕਿਉਂਕਿ ਤੁਹਾਨੂੰ ਪਤਾ ਹੈ ਕਿ ਇਨਸਾਨ ਆ ਤੇ ਇਨਸਾਨ ਦੇ ਕੋਲੋਂ ਗਲਤੀ ਹੋ ਸਕਦੀ ਇਸ ਲਈ ਤੁਸੀਂ ਮੈਨੂੰ ਇਸ ਲਈ ਮਾफ़ ਕਰਨਾ ਔਰ ਮੈਨੂੰ ਅਗਰ ਕੋਈ ਐਸਾ ਮੈਂ ਗਲਤ ਅਲਫਾਜ਼ ਬੋਲ ਪਵਾਂ ਕਦੀ ਜ਼ਿੰਦਗੀ ਦੇ ਵਿੱਚ ਤੇ ਮੈਨੂੰ ਹਾਈਲਾਈਟ ਕਰ ਦੇਣਾ ਮੈਨੂੰ ਸੌਰੀ ਕਰਨ ਲੱਗਿਆ ਕੁਛ ਵੀ ਨਹੀਂ ਹੋਣਾ ਮਾफ़ੀ ਮੰਗਣ ਲੱਗਿਆ ਕੋਈ फ़र्क नहीं पैना बहुत शुक्रिया अल्लाह हाफ़िज़।